ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਅੱਜ ਇੱਕ ਨਵਾਂ ਬਿੱਲ ਪੇਸ਼ ਕਰ ਦਿੱਤਾ ਗਿਆ ਕਾਂਗਰਸ ਦੇ ਵਿੱਚ। ਅਜੇ ਇਸ ਦੇ ਉੱਤੇ ਵੋਟ ਹੋਣੀ, ਬਹਿਸ ਹੋਣੀ, ਬਹੁਤ ਕੁਝ ਜਿਹੜਾ ਹੋਣਾ ਆ। ਜਿਸ ਦੇ ਵਿੱਚ ਕਹਿੰਦੇ ਵੀ ਇਮੀਗ੍ਰੇਸ਼ਨ ਨੈਸ਼ਨੈਲਿਟੀ ਐਕਟ INA ਦੇ ਵਿੱਚ ਕਹਿੰਦੇ ਵੀ ਪੱਕੀ ਸੋਧ ਕੀਤੀ ਜਾਵੇ ਵੀ H1B ਵੀਜ਼ਾ ਪ੍ਰੋਗਰਾਮ ਆ ਉਸ ਨੂੰ ਪੂਰਨ ਤੌਰ ਦੇ ਉੱਤੇ ਬੰਦ ਕਰ ਦਿੱਤਾ ਜਾਵੇ। ਸੋ ਇਸ H1B ਪ੍ਰੋਗਰਾਮ ਨੂੰ ਐਲੀਮੀਨੇਟ ਕਰਨ ਦੇ ਲਈ ਹਾਊਸ ਰੈਜ਼ੋਲੂਸ਼ਨ 6937 2 ਜਨਵਰੀ ਨੂੰ ਰਿਪਰੈਜ਼ੈਂਟੇਟਿਵ ਮਾਰਜਰੀ ਟੇਲਰ ਗ੍ਰੀਨ ਦੇ ਦੁਆਰਾ ਫਾਈਲ ਕਰ ਦਿੱਤਾ ਗਿਆ ਆ। ਤੇ ਕਹਿੰਦੇ ਵੀ ਇਹ ਇਮੀਗ੍ਰੇਸ਼ਨ ਨੈਸ਼ਨੈਲਿਟੀ ਐਕਟ ਦੇ ਵਿੱਚੋਂ H1B ਪ੍ਰੋਗਰਾਮ ਨੂੰ ਪੂਰਨ ਤੌਰ ਦੇ ਉੱਤੇ ਖਤਮ ਕਰਨ ਦੀ ਇਸ ਦੇ ਵਿੱਚ ਮੰਗ ਹੈਗੀ ਆ। ਉਹਨਾਂ ਨੇ ਜਿਹੜਾ ਕਿਹਾ ਵੀ ਇਹਦੇ ਵਿੱਚ ਕੋਈ ਕੈਪ ਨਹੀਂ ਲਾਉਣੇ, ਕੋਈ ਟਵੀਕ ਨਹੀਂ ਕਰਨਾ, ਪੂਰਾ ਹੀ ਖਤਮ ਕਰਨਾ ਆ। ਕਹਿੰਦੇ ਵੀ ਫੁੱਲ ਐਲੀਮੀਨੇਸ਼ਨ ਆਫ ਵੀਜ਼ਾ ਕੈਟਾਗਰੀ ਦੀ H1B ਦੀ ਇਹਨਾਂ ਨੇ ਮੰਗ ਕੀਤੀ ਹੈਗੀ ਆ। ਕਹਿੰਦੇ ਵੀ ਇਹ ਬਿੱਲ ਹੁਣ ਕਈ ਕਮੇਟੀਜ਼ ਦੇ ਕੋਲ ਰੈਫਰ ਕਰ ਦਿੱਤਾ ਗਿਆ, ਜਿਸ 'ਚ ਜੁਡੀਸ਼ਰੀ, ਐਨਰਜੀ ਐਂਡ ਕਾਮਰਸ, ਵੇਜ਼ ਐਂਡ ਮੀਨ ਕਮਿਸ਼ਨ ਕਮੇਟੀ ਉਹਨਾਂ ਨੂੰ ਘੱਲ ਦਿੱਤਾ ਗਿਆ ਹੈਗਾ ਆ। ਕਹਿੰਦੇ ਵੀ ਜੇ ਇਹ ਮੂਵ ਅੱਗੇ ਵੱਧਦਾ ਆ ਤੇ ਇਹ ਬੜੀ ਇੱਕ ਫੈਡਰਲ ਅਗਰੈਸਿਵ ਬੜਾ ਐਕਸ਼ਨ ਹੋਊਗਾ ਜਿਹੜਾ H1B ਦੇ ਉੱਤੇ ਆਊਗਾ। ਕਹਿੰਦੇ ਵੀ ਇਹ ਇਕੱਲਾ ਰੈਗੂਲੇਸ਼ਨ ਨਹੀਂ, ਰਿਸਟ੍ਰਿਕਸ਼ਨ ਹੀ ਨਹੀਂ, ਇੱਕ ਟਰਮੀਨੇਸ਼ਨ ਹੋਊਗੀ H1B ਦੇ ਪੂਰੇ ਪ੍ਰੋਗਰਾਮ ਦੇ ਨੂੰ ਜਿਹੜਾ ਉਹ ਲੈ ਕੇ। ਮਾਰਜਰੀ ਟੇਲਰ ਗ੍ਰੀਨ ਨੇ ਜਿਹੜਾ ਉਹ ਕਿਹਾ ਵੀ ਕੋਈ ਫੇਕ ਆਊਟਰੇਜ ਦਾ ਰੌਲਾ ਪਾਉਣ ਦੀ ਨਹੀਂ ਲੋੜ ਨਹੀਂ ਆ, ਇਸ ਦੇ ਉੱਤੇ ਕਾਰਵਾਈ ਜਿਹੜੀ ਉਹ ਕਰੋ। ਹੁਣ ਕਾਂਗਰਸ ਦੇ ਮੂਹਰੇ ਉਹਨਾਂ ਨੇ ਇਹ ਇੱਕ ਸੋਧ ਜਿਹੜੀ ਇਮੀਗ੍ਰੇਸ਼ਨ ਐਂਡ ਨੈਸ਼ਨੈਲਿਟੀ ਐਕਟ ਦੇ ਵਿੱਚ ਕਰਨ ਦੀ ਗੱਲ ਜਿਹੜੀ ਉਹ ਰੱਖ ਦਿੱਤੀ ਆ। ਇਸ ਨੂੰ ਹੁਣ ਕਿੰਨਾ ਕੁ ਸਮਰਥਨ ਮਿਲਦਾ ਹੈ ਹਰਜੋਤ ਸਿੰਘ ਜੀ, ਇਹ ਆਉਣ ਵਾਲਾ ਸਮਾਂ ਜਿਹੜਾ ਉਹ ਦੱਸੇਗਾ। ਪਰ ਆਪਣੇ ਇਕੱਲੇ ਤੌਰ ਦੇ ਉੱਤੇ ਰਿਟਾਇਰ ਜਿਹੜੀ ਅਸਤੀਫਾ ਦੇਣ ਜਾ ਰਹੀ ਜਿਹੜੀ ਰਿਪਰੈਜ਼ੈਂਟੇਟਿਵ ਮਾਰਜਰੀ ਟੇਲਰ ਗ੍ਰੀਨ ਆ, ਉਸ ਨੇ 2 ਜਨਵਰੀ ਨੂੰ ਇਹ ਜਿਹੜਾ ਨਵਾਂ ਬਿੱਲ ਹਾਊਸ ਰੈਜ਼ੋਲੂਸ਼ਨ 6937 ਉਸ ਨੂੰ ਪੇਸ਼ ਕਰ ਦਿੱਤਾ ਹੈ, ਜਿਸ ਦੇ ਤਹਿਤ H1B ਦਾ ਪੂਰਾ ਹੀ ਪ੍ਰੋਗਰਾਮ, ਉਹ ਵੀਜ਼ਾ ਪ੍ਰੋਗਰਾਮ ਹੀ ਰੱਦ ਕਰ ਦਿੱਤਾ ਜਾਊਗਾ, ਖਤਮ ਕਰ ਦਿੱਤਾ ਜਾਵੇਗਾ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਅੱਜ ਇੱਕ ਨਵਾਂ ਬਿੱਲ ਪੇਸ਼ ਕਰ ਦਿੱਤਾ ਗਿਆ ਕਾਂਗਰਸ ਦੇ ਵਿੱਚ। ਅਜੇ ਇਸ ਦੇ ਉੱਤੇ ਵੋਟ ਹੋਣੀ, ਬਹਿਸ ਹੋਣੀ, ਬਹੁਤ ਕੁਝ ਜਿਹੜਾ ਹੋਣਾ ਆ। ਜਿਸ ਦੇ ਵਿੱਚ ਕਹਿੰਦੇ ਵੀ ਇਮੀਗ੍ਰੇਸ਼ਨ ਨੈਸ਼ਨੈਲਿਟੀ ਐਕਟ INA ਦੇ ਵਿੱਚ ਕਹਿੰਦੇ ਵੀ ਪੱਕੀ ਸੋਧ ਕੀਤੀ ਜਾਵੇ ਵੀ H1B ਵੀਜ਼ਾ ਪ੍ਰੋਗਰਾਮ ਆ ਉਸ ਨੂੰ ਪੂਰਨ ਤੌਰ ਦੇ ਉੱਤੇ ਬੰਦ ਕਰ ਦਿੱਤਾ ਜਾਵੇ। ਸੋ ਇਸ H1B ਪ੍ਰੋਗਰਾਮ ਨੂੰ ਐਲੀਮੀਨੇਟ ਕਰਨ ਦੇ ਲਈ ਹਾਊਸ ਰੈਜ਼ੋਲੂਸ਼ਨ 6937 2 ਜਨਵਰੀ ਨੂੰ ਰਿਪਰੈਜ਼ੈਂਟੇਟਿਵ ਮਾਰਜਰੀ ਟੇਲਰ ਗ੍ਰੀਨ ਦੇ ਦੁਆਰਾ ਫਾਈਲ ਕਰ ਦਿੱਤਾ ਗਿਆ ਆ। ਤੇ ਕਹਿੰਦੇ ਵੀ ਇਹ ਇਮੀਗ੍ਰੇਸ਼ਨ ਨੈਸ਼ਨੈਲਿਟੀ ਐਕਟ ਦੇ ਵਿੱਚੋਂ H1B ਪ੍ਰੋਗਰਾਮ ਨੂੰ ਪੂਰਨ ਤੌਰ ਦੇ ਉੱਤੇ ਖਤਮ ਕਰਨ ਦੀ ਇਸ ਦੇ ਵਿੱਚ ਮੰਗ ਹੈਗੀ ਆ। ਉਹਨਾਂ ਨੇ ਜਿਹੜਾ ਕਿਹਾ ਵੀ ਇਹਦੇ ਵਿੱਚ ਕੋਈ ਕੈਪ ਨਹੀਂ ਲਾਉਣੇ, ਕੋਈ ਟਵੀਕ ਨਹੀਂ ਕਰਨਾ, ਪੂਰਾ ਹੀ ਖਤਮ ਕਰਨਾ ਆ। ਕਹਿੰਦੇ ਵੀ ਫੁੱਲ ਐਲੀਮੀਨੇਸ਼ਨ ਆਫ ਵੀਜ਼ਾ ਕੈਟਾਗਰੀ ਦੀ H1B ਦੀ ਇਹਨਾਂ ਨੇ ਮੰਗ ਕੀਤੀ ਹੈਗੀ ਆ। ਕਹਿੰਦੇ ਵੀ ਇਹ ਬਿੱਲ ਹੁਣ ਕਈ ਕਮੇਟੀਜ਼ ਦੇ ਕੋਲ ਰੈਫਰ ਕਰ ਦਿੱਤਾ ਗਿਆ, ਜਿਸ 'ਚ ਜੁਡੀਸ਼ਰੀ, ਐਨਰਜੀ ਐਂਡ ਕਾਮਰਸ, ਵੇਜ਼ ਐਂਡ ਮੀਨ ਕਮਿਸ਼ਨ ਕਮੇਟੀ ਉਹਨਾਂ ਨੂੰ ਘੱਲ ਦਿੱਤਾ ਗਿਆ ਹੈਗਾ ਆ। ਕਹਿੰਦੇ ਵੀ ਜੇ ਇਹ ਮੂਵ ਅੱਗੇ ਵੱਧਦਾ ਆ ਤੇ ਇਹ ਬੜੀ ਇੱਕ ਫੈਡਰਲ ਅਗਰੈਸਿਵ ਬੜਾ ਐਕਸ਼ਨ ਹੋਊਗਾ ਜਿਹੜਾ H1B ਦੇ ਉੱਤੇ ਆਊਗਾ। ਕਹਿੰਦੇ ਵੀ ਇਹ ਇਕੱਲਾ ਰੈਗੂਲੇਸ਼ਨ ਨਹੀਂ, ਰਿਸਟ੍ਰਿਕਸ਼ਨ ਹੀ ਨਹੀਂ, ਇੱਕ ਟਰਮੀਨੇਸ਼ਨ ਹੋਊਗੀ H1B ਦੇ ਪੂਰੇ ਪ੍ਰੋਗਰਾਮ ਦੇ ਨੂੰ ਜਿਹੜਾ ਉਹ ਲੈ ਕੇ। ਮਾਰਜਰੀ ਟੇਲਰ ਗ੍ਰੀਨ ਨੇ ਜਿਹੜਾ ਉਹ ਕਿਹਾ ਵੀ ਕੋਈ ਫੇਕ ਆਊਟਰੇਜ ਦਾ ਰੌਲਾ ਪਾਉਣ ਦੀ ਨਹੀਂ ਲੋੜ ਨਹੀਂ ਆ, ਇਸ ਦੇ ਉੱਤੇ ਕਾਰਵਾਈ ਜਿਹੜੀ ਉਹ ਕਰੋ। ਹੁਣ ਕਾਂਗਰਸ ਦੇ ਮੂਹਰੇ ਉਹਨਾਂ ਨੇ ਇਹ ਇੱਕ ਸੋਧ ਜਿਹੜੀ ਇਮੀਗ੍ਰੇਸ਼ਨ ਐਂਡ ਨੈਸ਼ਨੈਲਿਟੀ ਐਕਟ ਦੇ ਵਿੱਚ ਕਰਨ ਦੀ ਗੱਲ ਜਿਹੜੀ ਉਹ ਰੱਖ ਦਿੱਤੀ ਆ। ਇਸ ਨੂੰ ਹੁਣ ਕਿੰਨਾ ਕੁ ਸਮਰਥਨ ਮਿਲਦਾ ਹੈ ਹਰਜੋਤ ਸਿੰਘ ਜੀ, ਇਹ ਆਉਣ ਵਾਲਾ ਸਮਾਂ ਜਿਹੜਾ ਉਹ ਦੱਸੇਗਾ। ਪਰ ਆਪਣੇ ਇਕੱਲੇ ਤੌਰ ਦੇ ਉੱਤੇ ਰਿਟਾਇਰ ਜਿਹੜੀ ਅਸਤੀਫਾ ਦੇਣ ਜਾ ਰਹੀ ਜਿਹੜੀ ਰਿਪਰੈਜ਼ੈਂਟੇਟਿਵ ਮਾਰਜਰੀ ਟੇਲਰ ਗ੍ਰੀਨ ਆ, ਉਸ ਨੇ 2 ਜਨਵਰੀ ਨੂੰ ਇਹ ਜਿਹੜਾ ਨਵਾਂ ਬਿੱਲ ਹਾਊਸ ਰੈਜ਼ੋਲੂਸ਼ਨ 6937 ਉਸ ਨੂੰ ਪੇਸ਼ ਕਰ ਦਿੱਤਾ ਹੈ, ਜਿਸ ਦੇ ਤਹਿਤ H1B ਦਾ ਪੂਰਾ ਹੀ ਪ੍ਰੋਗਰਾਮ, ਉਹ ਵੀਜ਼ਾ ਪ੍ਰੋਗਰਾਮ ਹੀ ਰੱਦ ਕਰ ਦਿੱਤਾ ਜਾਊਗਾ, ਖਤਮ ਕਰ ਦਿੱਤਾ ਜਾਵੇਗਾ।